ਅਗਲੀ ਖਬਰ ਵੱਲ ਚਲੀਏ ਜੋ ਹਵਾਈ ਮੌਜ ਤੋਂ ਆ ਰਹੀ ਆ। ਉੱਥੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਮੇਜਰ ਡਿਜ਼ਾਸਟਰ ਡਿਕਲੇਅਰ ਕੀਤਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਫਾਈਨੈਂਸ਼ੀਅਲ ਹੈਲਪ ਆ ਉਹ ਆਪਾਂ ਜੋ ਹਵਾਈ ਦੇ ਰੈਜ਼ੀਡੈਂਟਸ ਆ ਜਿੱਥੇ 55 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਉਹਦੀ ਅਸੀਂ ਹੈਲਪ ਕਰਾਂਗੇ। ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜੋ ਇਸ ਆਈਲੈਂਡ ਦੇ ਰਹਿਣ ਵਾਲੇ ਆ ਉਹ ਕਹਿੰਦੇ ਵੀ ਸਾਨੂੰ ਵਾਰਨਿੰਗ ਮਿਲੀ ਨਹੀਂ ਹੈ। ਜਦੋਂ ਅੱਗ ਲੱਗੀ ਆ ਉਸ ਤੋਂ ਪਹਿਲਾਂ ਤੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਕਹਿੰਦੇ ਵੀ ਇਹ ਜਿਹੜਾ ਮੌਵੀ ਵਾਲਾ ਏਰੀਆ ਆ ਇੱਥੇ 400 ਤੋਂ ਵੱਧ ਸਾਇਰਨਸ ਲਾਏ ਹੋਏ ਆ। ਜੇ ਪੂਰੇ ਅਮਰੀਕਾ ਦੇ ਵਿੱਚ ਕਹਿੰਦੇ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਇਸ ਆਈਲੈਂਡ ਚਲਾਏ ਹੋਏ ਆ। ਇਹਦਾ ਕਾਰਨ ਇਹ ਆ ਕਿ 1961 ਦੇ ਵਿੱਚ ਇੱਥੇ ਅੱਗਾਂ ਲੱਗੀਆਂ ਸੀਆਂ। ਇੱਕ ਵਾਰ ਇੱਥੇ ਸੁਨਾਮੀ ਆਈ ਸੀ 1946 ਦੇ ਵਿੱਚ, ਜਦੋਂ 1960 61 ਦੇ ਵਿੱਚ ਅੱਗਾਂ ਲੱਗੀਆਂ ਸੀਆਂ ਉਹਦੇ ਨਾਲ 61 ਲੋਕਾਂ ਦੀ ਮੌਤ ਹੋਈ ਸੀ। ਜਦੋਂ ਵੱਡੀ ਸੁਨਾਮੀ ਆਈ ਸੀ 1946 ਦੇ ਵਿੱਚ ਜੀ ਉਸ ਟਾਈਮ ਦੇ ਉੱਤੇ 150 ਲੋਕਾਂ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਇਹ ਸਾਰਾ ਜੋ ਸਾਇਰਨਸ ਉੱਥੇ ਲਾਏ ਗਏ ਸੀ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਨੈਚੁਰਲ ਡਿਜ਼ਾਸਟਰ ਹੁੰਦਾ ਪਤਾ ਲੱਗੇ, ਉਹ ਚੱਲੇ ਨਹੀਂ ਹੈ। ਸੋ ਹੁਣ ਲੋਕਾਂ ਦੀਆਂ ਸਟੇਟਮੈਂਟਾਂ ਇਹ ਆ ਰਹੀਆਂ ਵੀ ਜਦੋਂ ਸਾਨੂੰ ਧੂਏ ਦਾ ਮੁਸ਼ਕ ਆਇਆ ਜਾਂ ਜਦੋਂ ਬਾਹਰ ਅਸੀਂ ਜਿੱਦਾਂ ਬੰਬ ਫਟਦੇ ਹੁੰਦੇ ਆ ਉਦਾਂ ਸੁਣੇ ਤਾਂ ਅਸੀਂ ਘਰਾਂ ਤੋਂ ਬਾਹਰ ਨਿਕਲੇ। ਕਿੱਦਾਂ ਲੋਕਾਂ ਦੀਆਂ ਸਟੋਰੀਆਂ ਆ ਰਹੀਆਂ ਵੀ ਅਸੀਂ ਸਮੁੰਦਰ 'ਚ ਛਾਲਾਂ ਮਾਰਤੀਆਂ, ਅਸੀਂ ਲੁੱਕ ਕੇ ਉੱਥੇ ਰਹੇ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਫਾਇਰ ਡਿਪਾਰਟਮੈਂਟ ਨੇ ਉਹਨਾਂ ਨੂੰ ਉੱਥੋਂ ਪੁੱਲ ਆਊਟ ਕੀਤਾ। ਇੱਕ 70 ਸਾਲਾਂ ਦਾ ਬਜ਼ੁਰਗ ਪੋਸਟਮੈਨ ਉਹ ਕਹਿੰਦਾ ਵੀ ਮੈਂ ਲਹਿਣਾ ਏਰੀਏ 'ਚ ਬਹੁਤ ਲੰਮੇ ਸਮੇਂ ਤੋਂ ਰਹਿਣਾ। ਜਦੋਂ ਮੈਨੂੰ ਧੂਏ ਦਾ ਮੁਸ਼ਕ ਆਇਆ ਤੇ ਉਹ ਤੋਂ ਬਾਅਦ ਮੈਂ ਉੱਥੋਂ ਭੱਜਾ, ਕੋਈ ਫ਼ੋਨ ਨਹੀਂ ਕੰਮ ਕਰਦਾ ਸੀ। ਕਾਰ 'ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦਾ ਕਾਰਾਂ ਸਟਕ ਇੰਨੀਆਂ ਸੀਆਂ ਉੱਥੋਂ ਭੱਜ ਨਹੀਂ ਸਕਦੇ ਸੀ ਤੇ ਉਹ ਤੋਂ ਬਾਅਦ ਉਸਨੇ ਸਮੁੰਦਰ 'ਚ ਛਾਲ ਮਾਰੀ। ਉਸਨੂੰ ਬਾਅਦ 'ਚ ਫਾਇਰ ਡਿਪਾਰਟਮੈਂਟ ਨੇ 4-5 ਘੰਟਿਆਂ ਬਾਅਦ ਜਿਹੜਾ ਕੱਢਿਆ। ਸੋ ਲੋਕਾਂ ਦੀ ਜਿਹੜੀ ਆ ਹਵਾਈ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ ਉਹ ਬੁਰੀ ਤਰ੍ਹਾਂ ਇੱਥੇ ਫੇਲ ਹੋਈ ਹੈਗੀ ਆ। ਉੱਥੇ ਦੇ ਜੋ ਸਪੋਕਸਪਰਸਨ ਆ ਐਡਮ ਵੀਨਟਰੌਪ ਉਹਨਾਂ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਆ ਵੀ ਵਾਰਨਿੰਗ ਟ੍ਰਿਗਰ ਤਾਂ ਹੋਈ ਆ ਪਰ ਅਸੀਂ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੇ ਆ। ਪਰ ਕਹਿੰਦੇ ਵੀ ਮੋਬਾਈਲ ਫੋਨ, ਟੈਲੀਵਿਜ਼ਨ, ਰੇਡੀਓ ਸਟੇਸ਼ਨ ਸਾਰਿਆਂ ਦੇ ਰਾਹੀਂ ਮੈਸੇਜ ਘੱਲਿਆ ਗਿਆ ਪਰ ਉਹ ਸਮਾਂ ਵੀ ਉਦਾਂ ਦਾ ਸੀ। ਉਸ ਟਾਈਮ ਲੋਕਾਂ ਨੂੰ ਪਤਾ ਨਹੀਂ ਲੱਗਾ ਕਿਉਂਕਿ ਹਵਾ ਇੰਨੀ ਤੇਜ਼ ਸੀ 130 ਜੀ 135 ਮੀਲ ਪਰ ਆਵਰ ਦੇ ਹਿਸਾਬ ਨਾਲ ਤੇ ਉਹ ਇੱਕਦਮ ਜਿੱਦਾਂ ਉਹ ਫੈਲ ਗਈ ਆ। ਬਿਲਕੁਲ ਹਰਜੋਤ ਸਿੰਘ ਜੀ 2018 ਦੇ ਵਿੱਚ ਹਵਾਈ ਦੇ ਵਿੱਚ ਇਹਨਾਂ ਨੇ ਇੱਕ ਗਲਤ ਅਲਰਟ ਘੱਲਤਾ ਸੀ ਮਿਜ਼ਾਈਲ ਦਾ। ਉਦੋਂ ਜੀ ਲੋਕਾਂ 'ਚ ਹਾਹਾਕਾਰ ਮਚ ਗਈ। ਹੁਣ ਜਦੋਂ ਚਾਹੀਦਾ ਸੀਗਾ ਉਦੋਂ ਘੱਲਣ 'ਚ ਨਾਕਾਮਯਾਬ ਇਹ ਰਹੇ। ਕਹਿੰਦੇ ਵੀ ਅਸੀਂ ਘੱਲਿਆ ਜ਼ਰੂਰ ਆ ਪਰ ਲੋਕਾਂ ਤੱਕ ਪਹੁੰਚਿਆ ਨਹੀਂ ਪਹੁੰਚਿਆ। ਰਾਤ ਦਾ ਵੇਲਾ ਸੀ। ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਵੀ ਚੀਜ਼ ਸਪਸ਼ਟ ਹੁੰਦੀ ਆ ਵੀ ਕੁਦਰਤ ਅੱਗੇ ਜ਼ੋਰ ਨਹੀਂ ਕਿਸੇ ਦਾ ਚੱਲਦਾ। ਤੁਸੀਂ ਕਿੱਡੇ ਵਿਕਸਿਤ ਮੁਲਕਾਂ 'ਚ ਕਿੱਡੇ ਕਿੱਡੇ ਥਾਵਾਂ ਦੇ ਉੱਤੇ ਤੁਸੀਂ ਰਹਿੰਦੇ ਆ। ਐਡਾ ਵੱਡਾ ਸੈਲਾਨੀ ਥਾਂ ਆ। ਕਿੰਨੀਆਂ ਚੀਜ਼ਾਂ ਤੁਸੀਂ ਹੁਣ ਦੇਖੋ ਦੱਸਿਆ ਆ ਵੀ ਕਿੰਨੇ ਸਾਇਰਨਸ ਜਿਹੜੇ ਲੱਗੇ ਆ ਪਰ ਇਹ ਸਾਰੇ ਜਿਹੜੇ ਆ ਉਸ ਦੇ ਮੂਹਰੇ ਫੇਲ ਹੋ ਗਏ। ਅੱਗ ਦਾ ਪ੍ਰਭਾਵ ਇੱਥੋਂ ਪਤਾ ਲੱਗਦਾ ਵੀ ਕਿੱਡੀ ਤੇਜ਼ੀ ਦੇ ਨਾਲ ਫੈਲਦੀ ਆ। ਕੋਈ ਇਸ ਨੂੰ ਜੇ ਬੇਕਾਬੂ ਹੋ ਕੇ ਚੱਲੇ ਤੇ ਜਿੰਨੀ ਇਸ ਟਾਈਮ ਗਰੋਥ ਵੈਜੀਟੇਟਿਵ ਗਰੋਥ ਪਰ ਸਾਰੇ ਪਾਸੇ ਹੋਈ ਪਈ ਆ ਤੇ ਸੁੱਕਾ ਪਿਆ ਆ ਅਸਮਾਨ ਤੇ ਰੱਬ ਨਾ ਕਰੇ ਕਿਤੇ ਕੋਈ ਚੰਗਿਆੜੀ ਪੈਂਦੀ ਆ ਤਾਂ ਇਹ ਅੱਗ ਭਾਂਬੜ ਕਦੋਂ ਬਣ ਜਾਂਦੀ ਪਤਾ ਨਹੀਂ ਲੱਗਦਾ। ਸੋ ਆਪਾਂ ਨੂੰ ਵੀ ਆਪਣੇ ਆਲੇ ਦੁਆਲੇ ਖਾਸ ਕਰਕੇ ਆਪਣੇ ਘਰਾਂ ਦੇ ਆਲੇ ਦੁਆਲੇ ਚੀਜ਼ਾਂ ਨੂੰ ਸਾਫ਼ ਸੁਥਰਾ ਜਿਹੜਾ ਆ ਉਹ ਰੱਖੋ। ਕੋਈ ਇਦਾਂ ਦੀ ਚੀਜ਼ ਨਾ ਹੋਵੇ ਜਿੱਥੇ ਇਦਾਂ ਅੱਗ ਵਗੈਰਾ ਲੱਗਣ ਦਾ ਖਤਰਾ ਜਿਹੜਾ ਹੋ ਰਵੇ। ਇਸ ਟਾਈਮ ਜਿਹੜੀ ਲੇਟੈਸਟ ਡੈਥ ਟੋਲ ਨੰਬਰ ਆંકੜੇ ਜਿਹੜੇ ਆ ਰਹੇ ਉਹ 55 ਦੱਸੇ ਜਾ ਰਹੇ ਆ ਤੇ ਇਹਦੇ ਵਿੱਚ ਅਧਿਕਾਰੀਆਂ ਨੇ ਸਪਸ਼ਟ ਕੀਤਾ ਆ ਇਹ ਉਹ ਲਾਸ਼ਾਂ ਉਹਨਾਂ ਨੂੰ ਲੱਭੀਆਂ ਆ ਜਿਹੜੀਆਂ ਘਰਾਂ ਤੋਂ ਬਾਹਰ ਮਿਲੀਆਂ ਆ। ਆਊਟਸਾਈਡ ਹੋਮਸ ਜਿਹੜੇ ਆ ਬਿਲਡਿੰਗਸ ਤੋਂ ਬਾਹਰ-ਬਾਹਰ ਜਿਹੜੀਆਂ ਲਾਸ਼ਾਂ ਇੰਨੀਆਂ ਮਿਲੀਆਂ ਆ। ਅੰਦਰ ਕੀ ਹੈਗਾ ਆ ਅਜੇ ਇਸ ਦਾ ਜਿਹੜਾ ਉਹ ਪਤਾ ਲੱਗਣਾ ਬਾਕੀ ਆ। ਫੀਮਾ ਦੀ ਟੀਮ ਜਿਨ੍ਹਾਂ ਨੂੰ ਕੈਡੇਵਰ ਡੌਗਸ ਲਾਸ਼ਾਂ ਸੁੰਘਣ ਵਾਲੇ ਜਿਹੜੇ ਡੌਗਸ ਹੁੰਦੇ ਆ ਉਹ ਲੈ ਕੇ ਉੱਥੇ ਪਹੁੰਚੀ ਆ। ਇਹ ਲੱਗਦਾ ਆ ਹਰਜੋਤ ਸਿੰਘ ਜੀ ਵੀ ਨੰਬਰ ਉੱਤੇ ਨੂੰ ਜਿਹੜਾ ਹੋਰ ਜਾਊਗਾ। ਇੰਨਾ ਵੱਡਾ ਜਾਨੀ ਨੁਕਸਾਨ ਹੋਇਆ। 150 ਸਾਲ ਪੁਰਾਣਾ ਜਿਹੜਾ ਬਨੀਅਨ ਟਰੀ ਜਿਸ ਨੂੰ ਆਖਦੇ ਆ ਪਿੱਪਲ ਦਾ ਰੁੱਖ ਉਹ ਤੇ ਉਹ ਤੋਂ ਵੀ ਪੁਰਾਣਾ ਕਈ ਸੈਂਚਰੀਆਂ ਸਦੀਆਂ ਪੁਰਾਣਾ ਜਿਹੜਾ ਉੱਥੇ ਚਰਚ ਆ ਉਹ ਵੀ ਅੱਗ ਦੀ ਭੇਂਟ ਕਹਿੰਦੇ ਉੱਥੇ ਚੜ ਗਿਆ ਹੈਗਾ। ਸੈਟਲਾਈਟ ਇਮੇजेस
ਦੇਖ ਕੇ ਲੱਗਦਾ ਆ ਵੀ ਸਭ ਕੁਛ ਉੱਥੇ ਖੰਡਰਾਤ ਹੀ ਜਿੱਦਾਂ ਆ ਉਹ ਰਹਿ ਗਏ ਹੋਣ। ਕਨੈਕਟੀਵਿਟੀ ਬਹੁਤ ਲਿਮਿਟਿਡ ਜਿਹੜੀ ਉੱਥੇ ਹੈਗੀ ਆ, ਕਿਉਂਕਿ ਸਾਰੇ ਜਾਣੇ ਇਸ ਪਾਸੇ ਵੱਲ ਨੂੰ ਲੱਗੇ ਆ ਤੇ ਕੰਮ ਜਿਹੜਾ ਆ ਬਹੁਤ ਜ਼ਿਆਦਾ ਗ੍ਰਿਮ ਜਿਹੜਾ ਇਸ ਟਾਈਮ ਬਣਿਆ ਪਿਆ ਆ। ਸੋ ਇਹਨਾਂ ਨੂੰ ਬਹੁਤ ਜ਼ਿਆਦਾ ਮਦਦ ਦੀ ਆਉਣ ਵਾਲੇ ਸਮੇਂ ਦੇ ਵਿੱਚ ਹਵਾਈ ਦੇ ਵਿੱਚ ਜ਼ਰੂਰਤ ਰਹੇਗੀ, ਮੁੜ ਪੈਰਾਂ ਦੇ ਉੱਤੇ ਖੜੇ ਹੋਣ ਦੇ ਲਈ। ਦੇਖੋ ਸਮੁੰਦਰ ਦੇ ਵਿਚਾਲੇ ਚੌਂ ਚੁਫੇਰਿਓਂ ਪਾਣੀ ਨਾਲ ਘਿਰੇ ਹੋਣ ਦੇ ਬਾਵਜੂਦ ਵੀ ਅੱਗ ਦੇ ਨਾਲ ਉੱਥੇ ਏਦਾਂ ਭਾਂਬੜ ਮਚੇ ਆ। ਬੰਦਾ ਕਹਿੰਦਾ ਵੀ ਪਾਣੀ ਦੇ ਨਾਲ ਹੋਵੇ, ਕੋਈ ਹਰੀਕੇਨ ਆ ਜੇ ਜਾਂ ਕੁਛ ਆ ਜੇ, ਪਰ ਵਾਈਲਡ ਫਾਇਰਸ ਨੇ ਤਬਾਹੀ ਜਿਹੜੀ ਇੱਥੇ ਮਚਾ ਦਿੱਤੀ।